ਇਹ ਪਹਿਲੀ ਵਾਰ ਹੋਇਆ ਕਿ ਇਜ਼ਰਾਈਲ ਦੁਨੀਆ ਦੀ ਕਚਹਿਰੀ 'ਚ ਅਕਾਊਂਟੇਬਲ ਠਹਿਰਾਇਆ ਗਿਆ। OIC ਔਰ ਅਰਬ ਮੁਲਕ ਜਿਹੜੇ ਪਹਿਲੇ ਦਿਨਾਂ 'ਚ ਜਦੋਂ ਕਿ ਈਸਟ ਜੈਰੂਸ਼ਲਮ 'ਚ ਕਨਫਲਿਕਟ ਚੱਲ ਰਿਹਾ ਸੀ, ਉਹ ਬਿਲਕੁਲ ਕਬੂਤਰ ਬਣੇ ਹੋਏ ਸੀ। ਉਹਨਾਂ ਨੂੰ ਵੀ ਜਿਹੜਾ ਉਹ ਆਪਣੀ ਧੌਣ ਚੁੱਕ ਕੇ ਤੇ ਚੁੰਝ ਜਿਹੜੀ ਹੈ ਉਹ ਤਿੱਖੀ ਕਰਨੀ ਪਈ। ਅਰੁਣਧਾਤੀ ਰਾਏ ਜਦੋਂ ਡਿਫੈਂਡ ਕਰਦੀ ਹੈ ਜਿਹੜੇ ਨਕਸਲਾਈਟਸ ਲੜਦੇ ਨੇ ਗਨਸ ਦੇ ਨਾਲ, ਉਹਨੂੰ ਕਿਸੇ ਨੇ ਪੁੱਛਿਆ, ਉਹਨੇ ਕਿਹਾ ਜੀ ਉਹ ਜੇ ਉਹਨਾਂ ਤੇ ਜ਼ੁਲਮ ਕਰ ਰਹੀ ਹੈ ਇੰਡੀਅਨ ਗਵਰਨਮੈਂਟ ਜਾਂ ਕਾਰਪੋਰੇਟ ਦੇ ਕਹਿਣ ਤੇ ਉਹਨਾਂ ਦੀਆਂ ਜ਼ਮੀਨਾਂ ਖੋਹ ਰਹੇ ਨੇ, ਤੇ ਉਹ ਕਿਉਂ ਨਹੀਂ ਜਿਹੜਾ ਪੀਸਫੁਲ ਤਰੀਕੇ ਨਾਲ ਗਾਂਧੀਅਨ ਵੇ ਨਾਲ ਕਿਉਂ ਨਹੀਂ ਪ੍ਰੋਟੈਸਟ ਕਰਦੇ? ਤਾਂ ਉਹਨੇ ਕਿਹਾ ਦੇ ਆਰ ਗਾਂਧੀਅਨਸ ਵਿਦ ਦਾ ਗਨਸ। ਪਾਕਿਸਤਾਨ ਦੇ ਇਸ ਪ੍ਰੋਐਕਟਿਵ ਐਗਰੈਸਿਵ ਰੋਲ ਨੇ ਇਜ਼ਰਾਈਲ ਨੂੰ ਬੜਾ ਮਿਰਚਾਂ ਲਾਈਆਂ। ਜਿੱਥੇ ਪਾਕਿਸਤਾਨ ਨੇ ਫਲਸਤੀਨੀਆਂ ਦੇ ਇਸ਼ੂ ਨੂੰ ਇੰਨਾ ਵੋਕਲੀ ਪਲੀਡ ਕੀਤਾ, ਉੱਥੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਪਾਕਿਸਤਾਨ ਨੂੰ ਜਿਹੜਾ ਉਹਦਾ ਹਿੱਸਾ ਬਣਾਉਣਾ ਚਾਹੀਦਾ ਸੀ, ਭਾਵੇਂ ਪਾਸਿੰਗ ਰੈਫਰੈਂਸ ਸੀ ਵਿੱਚ ਵਰਡ ਵਾੜ ਦੇਣਾ ਸੀ ਜੰਮੂ ਕਸ਼ਮੀਰ। ਕਿ ਔਨ ਰੈਕਰਡ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਤੁਸੀਂ 5 ਅਗਸਤ 2019 ਤੋਂ ਪਹਿਲਾਂ ਦੀ ਪੋਜੀਸ਼ਨ ਤੇ ਨਹੀਂ ਜਾਂਦੇ, ਅਸੀਂ ਜਿਹੜਾ ਗੱਲਬਾਤ ਨਹੀਂ ਕਰਾਂਗੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਪਾਕਿਸਤਾਨ ਨੇ ਫਲਸਤੀਨੀਆਂ ਦੇ ਮੁੱਦੇ ਨੂੰ ਇੰਟਰਨੈਸ਼ਨਲ ਲੈਵਲ ਤੇ ਚੰਗੀ ਤਰ੍ਹਾਂ ਉਭਾਰਿਆ ਹੈ। ਇਸ ਨੂੰ ਖਿਜੇ ਹੋਏ ਇਜ਼ਰਾਈਲ ਨੇ ਪਾਕਿਸਤਾਨ ਤੇ ਤਿੱਖਾ ਵਾਰ ਕਰਦਿਆਂ ਟਵੀਟ ਕੀਤਾ ਹੈ ਕਿ ਸ਼ੀਸ਼ੇ ਦੇ ਮਹਿਲ ਵਿੱਚ ਰਹਿਣ ਵਾਲਾ ਪਾਕਿਸਤਾਨ ਕਦੋਂ ਤੋਂ ਹਿਊਮਨ ਰਾਈਟਸ ਦਾ ਚੈਂਪੀਅਨ ਬਣ ਗਿਆ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਮਿਡਲ ਈਸਟ ਵਿੱਚ ਇਜ਼ਰਾਈਲ ਇੱਕੋ ਇੱਕ ਜਮਹੂਰੀਅਤ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਪਹਿਲੀ ਵਾਰ ਹੋਇਆ ਕਿ ਇਜ਼ਰਾਈਲ ਦੁਨੀਆ ਦੀ ਕਚਹਿਰੀ 'ਚ ਅਕਾਊਂਟੇਬਲ ਠਹਿਰਾਇਆ ਗਿਆ ਜੀ। ਦੁਨੀਆ ਭਰ ਦੇ ਵਿੱਚ ਫਲਸਤੀਨੀਆਂ ਦੇ ਹੱਕ 'ਚ ਪ੍ਰੋਟੈਸਟ ਵੀ ਹੋਏ, ਔਰ ਈਵਨ ਅਮਰੀਕਾ ਦੇ ਵਿੱਚ ਜਿਹੜੀ ਯੰਗਰ ਜਨਰੇਸ਼ਨ ਹੈ ਔਰ ਜਿਨ੍ਹਾਂ ਨੇ ਪਹਿਲਾਂ ਬਲੈਕ ਲਾਈਵਸ ਮੈਟਰ ਦੇ ਵੇਲੇ ਵੀ ਆਵਾਜ਼ ਚੁੱਕੀ, ਇੱਕ ਪੂਰਾ ਸਟਰੋਂਗ ਜਿਹੜੇ ਹਿਊਮਨ ਰਾਈਟਸ ਦੀ ਗੱਲ ਕਰਨ ਵਾਲਿਆਂ ਨੇ, ਜਿਨ੍ਹਾਂ ਦਾ ਸਰਕਾਰੀ ਦਰਬਾਰੇ ਨੀਤੀਆਂ ਨਾਲ ਕੋਈ ਸਬੰਧ ਨਹੀਂ ਹੁੰਦਾ, ਐਜ਼ ਏ ਫ੍ਰੀ ਸਪਿਰਿਟ ਲੋਕ ਨੇ, ਉਹਨਾਂ ਨੇ ਖੁੱਲ੍ਹ ਕੇ ਇਜ਼ਰਾਈਲ ਦੀ ਨਿੰਦਾ ਕੀਤੀ, ਫਲਸਤੀਨੀਆਂ ਦੇ ਹੱਕ 'ਚ ਨਿੱਤਰੇ। ਔਰ ਇੱਕ ਇਸ ਕਿਸਮ ਦਾ ਮਾਹੌਲ ਜਿਹੜਾ ਉਹ ਬਣ ਗਿਆ ਦੁਨੀਆ 'ਚ ਕਿ ਈਵਨ OIC ਔਰ ਅਰਬ ਮੁਲਕ ਜਿਹੜੇ ਪਹਿਲੇ ਦਿਨਾਂ 'ਚ ਜਦੋਂ ਕਿ ਈਸਟ ਜੈਰੂਸ਼ਲਮ 'ਚ ਕਨਫਲਿਕਟ ਚੱਲ ਰਿਹਾ ਸੀ, ਉਹ ਬਿਲਕੁਲ ਕਬੂਤਰ ਬਣੇ ਹੋਏ ਸੀ, ਉਹਨਾਂ ਨੂੰ ਵੀ ਜਿਹੜਾ ਉਹ ਆਪਣੀ ਧੌਣ ਚੁੱਕ ਕੇ ਤੇ ਚੁੰਝ ਜਿਹੜੀ ਹੈ ਉਹ ਤਿੱਖੀ ਕਰਨੀ ਪਈ। ਪਰ ਮੈਂ ਇਹ ਸਮਝਦਾ ਵੀ ਪਾਕਿਸਤਾਨ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਪਾਕਿਸਤਾਨ ਨੇ ਟਰਕੀ ਦੇ ਨਾਲ ਵੀ ਔਰ ਆਪਣਾ ਉਸਨੇ ਇਨਫਲੂਐਂਸ ਵੀ ਸਾਰਾ ਇਸਤੇਮਾਲ ਕਰਕੇ ਨਾ ਸਿਰਫ ਇਸ ਮੁੱਦੇ ਦੇ ਉੱਤੇ ਉਹਨੂੰ ਹਾਈਲਾਈਟ ਕੀਤਾ, ਸਗੋਂ ਜਿਵੇਂ ਇਫੈਕਟਿਵ ਲੌਬੀ ਕੀਤੀ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੇ ਵਿੱਚ, ਉਹਦਾ ਨਤੀਜਾ ਹੈ ਕਿ ਇੱਕ ਚੰਗੀ ਮੈਜੋਰਿਟੀ ਦੇ ਨਾਲ ਜਿਹੜਾ ਉਹਦੇ 'ਚ ਪਾਸ ਹੋਇਆ ਕਿ ਇਹਨਾਂ ਦਾ ਦੀ ਇਨਵੈਸਟੀਗੇਸ਼ਨ ਹੋਏ ਕਿ ਭਾਈ ਇਹ ਵਾਰ ਕ੍ਰਾਈਮਸ ਨੇ ਕਿ ਨਹੀਂ ਨੇ, ਜਿਨ੍ਹਾਂ ਨੇ ਹਥਿਆਰ ਦਿੱਤੇ ਉਹਨਾਂ ਤੇ ਵੀ ਗੱਲ, ਔਰ ਇਸ ਸਾਰਿਆਂ ਨੂੰ। ਔਰ ਇਸ ਮੁੱਦੇ ਦਾ ਇਵੇਂ ਇੰਟਰਨੈਸ਼ਨਲਾਈਜ਼ ਹੋਣ ਦਾ ਹੀ ਨਤੀਜਾ ਸੀ ਕਿ ਫਾਈਨਲੀ ਪ੍ਰੈਜ਼ੀਡੈਂਟ ਬਾਈਡਨ ਨੂੰ ਬਾਂਹ ਮਰੋੜਨੀ ਪਈ ਨੈਤਨਯਾਹੂ ਦੀ ਕਿ ਸੀਜ਼ ਫਾਇਰ ਕਰੋ। ਹਾਲਾਂਕਿ ਅਮਰੀਕਾ 3 ਵਾਰ UN ਸਿਕਿਉਰਿਟੀ ਕਾਉਂਸਲ 'ਚ ਉਹਨਾਂ ਨੇ ਵੀਟੋ ਕੀਤਾ ਸੀ, ਫਿਰ ਆਪਣੇ ਸੈਕਟਰੀ ਆਫ ਸਟੇਟ ਮਿਸਟਰ ਐਂਟਨੀ ਬਲਿੰਕਨ ਨੂੰ ਵੀ ਭੇਜਿਆ ਔਰ ਇਹ ਵੀ ਕਿਹਾ ਕਿ ਜੀ ਕਿੰਨੇ 200 ਮਿਲੀਅਨ ਕਿ 150 ਗਾਜ਼ਾ ਦੀ ਜਿਹੜੀ ਹੈ ਉਹਨੂੰ ਰੀਬਿਲਡ ਕਰਨ 'ਚ ਦੇਣਗੇ ਇਨਫਰਾਸਟਰਕਚਰ 'ਚ, ਔਰ ਸੀਜ਼ ਫਾਇਰ ਨੂੰ ਕਰਵਾਇਆ ਵੀ। ਔਰ ਈਵਨ ਇਜਿਪਟ ਨੇ ਕਿਹਾ ਕਿ ਜੀ ਅਸੀਂ 500 ਮਿਲੀਅਨ ਦੇਵਾਂਗੇ, ਹੋਰ ਪਾਸਿਓਂ ਵੀ ਹੈਲਪ ਆ ਰਹੀ ਹੈ। ਔਰ ਹੁਣ ਈਵਨ ਇਸ ਗੱਲ ਨੂੰ ਯਕੀਨੀ ਬਣਾਉਂਦੇ ਆ ਕਿ ਇਹ ਜਿਹੜਾ ਕਿਤੇ ਆਪਸ ਦੇ ਵਿੱਚ ਦੁਬਾਰਾ ਨਾ ਟਕਰਾਅ ਸ਼ੁਰੂ ਹੋ ਜਾਏ। ਹੁਣ ਜਿਹੜੇ ਨੇ ਇਜ਼ਰਾਈਲ ਦਾ ਮਿਨਿਸਟਰ ਜਿਹੜਾ ਹੈ Israel-Egypt officials meet to solidify Gaza rebuilding plan। ਹੁਣ ਜਿਹੜੇ ਨੇ ਇਜਿਪਸ਼ੀਅਨ ਫੋਰਨ ਮਿਨਿਸਟਰ ਸੈਮੂਅਲ ਸ਼ੁਕਰੀ ਔਰ ਇਜ਼ਰਾਈਲ ਦਾ ਜਿਹੜਾ ਕਾਊਂਟਰ ਪਾਰਟ ਹੈ ਗੈਬੀ ਅਸ਼ਕੈਨਜ਼ਾਈ, ਉਹ ਕਾਇਰੋ 'ਚ ਮਿਲੇ ਐਤਵਾਰ, ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਵੈਸਟ ਏਸ਼ੀਆ ਪੀਸ ਪ੍ਰੋਸੈਸ ਐਂਡ ਬਿਲਡ ਔਨ ਦਾ ਸੀਜ਼ ਫਾਇਰ ਇਨ ਗਾਜ਼ਾ, ਇਸ ਦੇ ਉੱਤੇ ਗੱਲਬਾਤ। ਹੁਣ ਇੰਨੀ ਕੀ ਲੋੜ ਪੈ ਗਈ ਵੀ ਇਜ਼ਰਾਈਲ ਦਾ ਫੋਰਨ ਮਿਨਿਸਟਰ ਜਾ ਕੇ ਉੱਥੇ ਇਜਿਪਟ ਬਹਿ ਜਾਂਦਾ ਹੈ ਕਿ ਜੀ ਗੱਲਬਾਤ ਗਾਜ਼ਾ ਨੂੰ ਕਿਵੇਂ ਰੀਬਿਲਡ ਕਰਨਾ ਹੈ, ਇਹਨੂੰ ਕੀ ਕਰਨਾ ਹੈ। ਹਾਲਾਂ ਨੈਤਨਯਾਹੂ ਦੀ ਆਪਣੀ ਕੁਰਸੀ ਵੀ ਡੋਲ ਗਈ ਹੈ ਔਰ ਆਲਰੇਡੀ
ਉਹਦੀਆਂ ਆਪੋਜੀਸ਼ਨ ਪਾਰਟੀਜ਼, ਇੱਕ ਐਕਸਟ੍ਰੀਮ ਲੈਫਟ, ਇੱਕ ਜਿਹੜੀ ਸੈਂਟਰ ਲੈਫਟ, ਉਹ ਇਕੱਠੀਆਂ ਹੋ ਰਹੀਆਂ ਨੇ। ਮੇਬੀ ਜਾਂਦਾ ਲੱਗੇ, ਹਾਲਾਂ ਉਹ ਜਿਹਨੂੰ ਕਹਿੰਦੇ ਨੇ ਕਿ ਲਾਸਟ ਡਿਚ ਐਫਰਟ ਕਰ ਰਿਹਾ ਵੀ ਮੇਰੀ ਬਚ ਜਾਏ ਕੁਰਸੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰੀ ਜਿਹੜੀ ਮੁਹਿੰਮ ਹੁਣ ਚੱਲੀ, ਭਾਵੇਂ ਇਜ਼ਰਾਈਲ ਨੇ ਬੜਾ ਕੈਲਕੂਲੇਟ ਕਰਕੇ, ਉਹ ਤਾਂ ਅਲ-ਅਕਸਾ ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਸ਼ੇਖ ਜਰਾ ਈਸਟਰਨ ਜੈਰੂਸ਼ਲਮ ਉੱਥੋਂ ਫਲਸਤੀਨੀਆਂ ਨੂੰ ਕੱਢ ਕੇ ਉੱਥੇ ਸੈਟਲਰਸ ਨੂੰ ਬਣਾਉਣਾ ਚਾਹੁੰਦੇ ਸੀ। ਲੇਕਿਨ ਜਿਹਨੂੰ ਕਹਿੰਦੇ ਨੇ ਵੀ ਪਾਸਾ ਪੁੱਠਾ ਪਿਆ, ਔਰ ਜੰਗ ਦੇ ਮੈਦਾਨ 'ਚ ਵੀ, ਕਿਉਂਕਿ 11 ਦਿਨ ਉਹ ਹਮਾਸ ਵਾਲੇ ਜਿਹੜੇ ਨੇ ਉਹ ਆਪਣੇ ਰਾਕਟ ਸੁੱਟਦੇ ਰਹੇ, 3000 ਸੁੱਟਿਆ ਕਿ 5000 ਸੁੱਟਿਆ, ਭਾਵੇਂ ਹੈ ਤਾਂ ਉਵੇਂ ਹੀ ਨੇ, ਸ਼ੁਰਲੀ ਵਾਂਗੇ ਹੁੰਦੇ ਨੇ, ਹਵਾਈ ਜਿਹਨੂੰ ਕਹਿੰਦੇ ਨੇ। ਲੇਕਿਨ ਉਹਨਾਂ ਨੇ ਜਿਹੜੀ ਡਿਫਾਈਂਸ ਤਾਂ ਦਿੱਤੀ ਹੈ ਨਾ, ਉਹ ਹੋਰ ਤੁਸੀਂ ਕੀ ਕਰ ਸਕਦੇ ਹੋ। ਜਿਵੇਂ ਉਹਦਾ ਅਰੁਣ ਧਾਤੀ ਰਾਏ ਜਦੋਂ ਡਿਫੈਂਡ ਕਰਦੀ ਹੈ ਜਿਹੜੇ ਨਕਸਲਾਈਟਸ ਲੜਦੇ ਨੇ ਗਨਸ ਦੇ ਨਾਲ, ਉਹਨੂੰ ਕਿਸੇ ਨੇ ਪੁੱਛਿਆ, ਉਹਨੇ ਕਿਹਾ ਜੀ ਉਹ ਜੇ ਉਹਨਾਂ ਤੇ ਜ਼ੁਲਮ ਕਰ ਰਹੀ ਹੈ ਇੰਡੀਅਨ ਗਵਰਨਮੈਂਟ ਜਾਂ ਕਾਰਪੋਰੇਟ ਦੇ ਕਹਿਣ ਤੇ ਉਹਨਾਂ ਦੀਆਂ ਜ਼ਮੀਨਾਂ ਖੋਹ ਰਹੇ ਨੇ, ਤੇ ਉਹ ਕਿਉਂ ਨਹੀਂ ਜਿਹੜਾ ਪੀਸਫੁਲ ਤਰੀਕੇ ਨਾਲ ਗਾਂਧੀਅਨ ਵੇ ਨਾਲ ਕਿਉਂ ਨਹੀਂ ਪ੍ਰੋਟੈਸਟ ਕਰਦੇ। ਤਾਂ ਉਹਨੇ ਕਿਹਾ ਦੇ ਆਰ ਗਾਂਧੀਅਨਸ ਵਿਦ ਦਾ ਗਨਸ, ਕਿ ਵੀ ਉਹ ਗਾਂਧੀ ਕੋਲ ਤਾਂ ਖਾਣ ਨੂੰ ਸੀ, ਉਹ ਛੱਡ ਦਿੰਦਾ ਸੀ, ਮੈਂ ਨਹੀਂ ਖਾਂਦਾ, ਉਹਨਾਂ ਕੋਲ ਤਾਂ ਪਹਿਲਾਂ ਹੀ ਕੁਝ ਨਹੀਂ ਹੈ। ਦੇ ਆਰ ਗਾਂਧੀਅਨਸ ਵਿਦ ਦਾ ਗਨਸ, ਉਹ ਜਿਹੜੇ ਨੇ ਉਹਨਾਂ ਕੋਲ ਕੋਈ ਚੋਇਸ ਨਹੀਂ ਹੈ। ਸੋ ਅਸੀਂ ਹਾਲਾਂਕਿ ਕੋਈ ਵਾਇਲੈਂਸ ਦੇ ਹੱਕ 'ਚ ਨਹੀਂ ਹੈ, ਪਰ ਬਹੁਤ ਵਾਰ ਜਦੋਂ ਪੁਸ਼ ਟੂ ਦਾ ਵਾਲ ਤੁਸੀਂ ਕੀ ਕਰੋਗੇ। ਲੇਕਿਨ ਮੈਂ ਸਮਝਦਾ ਹਾਂ ਵੀ ਇਹ ਇੱਕ ਪੋਜ਼ਿਟਿਵ ਗੱਲ ਹੋਈ ਹੈ ਕਿ ਦੁਨੀਆ 'ਚ ਲੋੜ ਮਹਿਸੂਸ ਹੋ। ਅਦਰਵਾਈਜ਼ ਤਾਂ ਫਲਸਤੀਨੀਆਂ ਦਾ ਕੇਸ ਤਾਂ ਜਿਹੜਾ ਉਹ ਠੰਡੇ ਬਸਤੇ 'ਚ ਪਾ ਦਿੱਤਾ ਸੀ, ਹੁਣ ਵਾਪਸ ਗੱਲ ਹੋ ਰਹੀ ਹੈ। ਪਰ ਪਾਕਿਸਤਾਨ ਦੇ ਇਸ ਪ੍ਰੋਐਕਟਿਵ ਐਗਰੈਸਿਵ ਰੋਲ ਨੇ ਇਜ਼ਰਾਈਲ ਨੂੰ ਬੜਾ ਮਿਰਚਾਂ ਲਾਈਆਂ। ਔਰ ਹਾਲਾਂਕਿ ਇੱਕ ਸਟੇਜ ਤੇ ਇਜ਼ਰਾਈਲ ਔਰ ਉਸ ਦਾ ਕਦੇ ਵੀ ਇਹ ਤਾਂ ਰਿਹਾ ਕਿ ਜਦੋਂ ਅਸੀਂ ਨਿਊਕਲੀਅਰ ਪ੍ਰੋਗਰਾਮ ਦੀ ਗੱਲ ਵੀ ਕਰ ਰਹੇ ਸੀ ਕਿ ਭਈ ਇਹ ਵੀ ਖਬਰਾਂ 'ਚ ਰਿਹਾ, ਔਰ ਵਿਦ ਸਮ ਟਰੂਥ ਇਨ ਇਟ, ਕਿ ਇਜ਼ਰਾਈਲ ਦੀ ਮੋਸਾਦ ਔਰ ਇੰਡੀਅਨ ਰਾ ਇਹ ਪੂਰਾ ਪਾਕਿਸਤਾਨ ਦੇ ਕਹੂਟਾ ਨਿਊਕਲੀਅਰ ਪਲਾਂਟ ਔਰ ਉਹਨਾਂ ਨੂੰ ਡਿਸਟਰੋਏ ਕਰਨ ਲਈ ਜਾਮਨਗਰ ਗੁਜਰਾਤ ਨੂੰ ਬੇਸ ਬਣਾ ਕੇ ਪੂਰਾ ਬਲੂਪ੍ਰਿੰਟ ਬਿਠਾਈ ਬੈਠੇ ਸੀ। ਲੇਕਿਨ ਕਦੇ ਵੀ ਪਬਲਿਕਲੀ ਇਹ ਨਜ਼ਰ ਨਹੀਂ ਆਇਆ ਕਿ ਇਜ਼ਰਾਈਲ ਨੇ ਕਦੇ ਪਾਕਿਸਤਾਨ ਦੇ ਖਿਲਾਫ ਕੋਈ ਪਬਲਿਕ ਸਟੇਟਮੈਂਟ ਦਿੱਤੀ ਹੋਏ। ਹਾਲਾਂਕਿ ਹੁਣ ਜਿਹੜਾ ਇਹ ਵੀ ਇੱਕ ਰੈਟਲਿੰਗ ਜਿਹੜੀ ਹੁੰਦੀ ਹੈ, ਇਹ ਵੀ ਦੱਸ ਰਹੀ ਹੁੰਦੀ ਹੈ ਕਿ ਵੀ ਤੁਹਾਡੀ ਫਰਸਟ੍ਰੇਸ਼ਨ ਹੈ, ਤੁਹਾਡਾ ਸੌਦਾ ਵਿਕ ਨਹੀਂ ਰਿਹਾ। ਕਿਉਂਕਿ ਉਸ ਤੋਂ ਪਹਿਲਾਂ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਟਵੀਟ ਕੀਤਾ ਕਿ ਟੁਡੇ a special #UNHRC session on the grave human rights situation in occupied Palestinian territory including East Jerusalem is being held। ਇਹ ਮਿਸਟਰ ਕੁਰੈਸ਼ੀ ਜਿਹੜੇ ਫੋਰਨ ਮਿਨਿਸਟਰ ਨੇ ਉਹਨਾਂ ਦਾ ਸੀ ਕਿ ਹੀ ਵਿਲ ਐਡਰੈਸ ਦਾ ਸੈਸ਼ਨ, ਔਰ ਇਸ ਦੇ ਉੱਤੇ ਉਹਨਾਂ ਦਾ ਇਹ ਟਵੀਟ ਸੀ। ਹੁਣ ਇਹਦੇ ਜਵਾਬ 'ਚ ਜਿਹੜਾ ਇਜ਼ਰਾਈਲ ਦਾ ਹੈਂਡਲ ਹੈ, ਟਵਿੱਟਰ ਹੈਂਡਲ ਫੋਰਨ ਮਿਨਿਸਟਰਸ ਪਬਲਿਕ ਡਿਪਲੋਮੇਸੀ, ਇਹ ਪਾਕਿਸਤਾਨ ਦੇ ਟਵਿੱਟਰ ਤੋਂ ਆਇਆ। ਔਰ ਇਸ ਦੇ ਜਵਾਬ ਦੇ ਵਿੱਚ ਫਿਰ ਜਿਹੜਾ ਇਜ਼ਰਾਈਲ ਦੇ ਮਿਸਟਰ ਔਲਨ ਐਸ਼ਪਿਜ਼, ਉਹਨਾਂ ਦੀ ਜਿਹੜੀ ਹੈ ਮਿਨਿਸਟਰੀ ਦਾ ਟਵਿੱਟਰ ਟਵਿੱਟਰ ਹੈਂਡਲ, ਉਹਦੇ ਤੋਂ ਆਇਆ ਹਿਊਮਨ ਰਾਈਟਸ ਚੈਂਪੀਅਨ ਕੋਟ ਅਨਕੋਟ, ਪਾਕਿਸਤਾਨ practically living in a palace of glass is currently preaching on the only democracy in the Middle East as part of UNHRC special session, hypocrisy at its best। ਇਜ਼ਰਾਈਲ ਕਹਿ ਰਿਹਾ ਉਹ ਪਾਕਿਸਤਾਨ ਨੂੰ ਹਿਪੋਕਰੇਟ, ਕਹਿੰਦੇ ਅਸੀਂ ਇੱਕੋ ਇੱਕ ਡੈਮੋਕ੍ਰੇਸੀ ਹੈ ਮਿਡਲ ਈਸਟ ਦੇ ਵਿੱਚ। ਤੁਸੀਂ 20% ਆਪਣੀ ਪੋਪੂਲੇਸ਼ਨ ਫਲਸਤੀਨੀਆਂ ਨੂੰ ਡੀਫਰੈਂਚਾਈਜ਼ ਕਰਨ ਵੱਲ ਵੱਧ ਰਹੇ ਹੋ। 2018 ਦੇ ਵਿੱਚ ਤੁਸੀਂ ਐਕਟ ਕਰਕੇ ਉਹਨਾਂ ਦੇ ਹੱਕ ਕੋਏ ਨੇ, ਫੌਜ ਦੇ ਵਿੱਚ ਉਹ ਨਹੀਂ ਜਾ ਸਕਦੇ, ਜ਼ੁਲਮ ਤੁਸੀਂ ਉਹਨਾਂ ਤੇ ਕਰ ਰਹੇ ਹੋ। ਕਹਿੰਦੇ ਜੀ ਅਸੀਂ ਓਨਲੀ ਔਰ ਜੋ ਤੁਸੀਂ ਕਰ ਰਹੇ ਹੋ ਫਲਸਤੀਨੀਆਂ ਨਾਲ। ਪਰ ਜਿਹੜਾ ਪਾਕਿਸਤਾਨ ਦੇ ਉੱਤੇ ਜਾਇਬ ਹੈ, ਵਿਅੰਗ ਹੈ ਔਰ ਵਾਰ ਹੈ ਕਿ ਜੀ ਦੇਖੋ ਚੈਂਪੀਅਨ ਕੋਟ ਅਨਕੋਟ, ਕਹਿਣਾ ਇਹ ਚਾਹੁੰਦੇ ਨੇ ਜੀ ਜਿਹੜੇ ਖੁਦ ਸ਼ੀਸ਼ੇ ਦੇ ਗਲਾਸਾਂ 'ਚ ਰਹਿੰਦੇ ਨੇ ਉਹਨਾਂ ਨੂੰ ਦੂਸਰਿਆਂ ਤੇ ਪੱਥਰ ਨਹੀਂ ਸੁੱਟਣੇ ਚਾਹੀਦੇ। ਪਰ ਜੋ ਪਾਕਿਸਤਾਨ ਦਾ ਇਸ ਮੁੱਦੇ ਤੇ ਮੌਕਫ ਹੈ, ਹਰ ਮੁਲਕ ਦੀਆਂ ਆਪਣੀਆਂ ਪ੍ਰੋਬਲਮਸ ਨੇ, ਵਿਦਨ ਨੇ, ਆਊਟਸਾਈਡ ਹੈ, ਔਰ ਇਹਦੇ 'ਚ ਜ਼ਾਹਰ ਹੈ ਕਿ ਜਿੱਥੇ ਗਲਤ ਹੁੰਦਾ ਉਹ ਗਲਤ ਹੁੰਦਾ ਹੈ। ਪਰ ਇਜ਼ਰਾਈਲ ਜਿਹੜਾ ਵਾਰ ਕ੍ਰਾਈਮ ਕਰ ਰਿਹਾ ਹੈ, ਜਿਹਨੇ ਯੂਨਾਈਟਿਡ ਨੇਸ਼ਨਸ ਦੇ ਰੈਜ਼ੋਲੂਸ਼ਨ ਜਿਹੜੇ ਫਲਸਤੀਨੀ ਸਟੇਟ ਦੇ 1948 ਤੋਂ ਲੈ ਕੇ ਉਹ ਦਰਕਿਨਾਰ ਕੀਤੇ ਹੋਏ ਨੇ। ਪਾਕਿਸਤਾਨ ਨੇ ਕੋਈ UN ਸਿਕਿਉਰਿਟੀ ਕਾਉਂਸਲ ਦਾ ਰੈਜ਼ੋਲੂਸ਼ਨ ਤਾਂ ਵਾਇਲੇਟ ਨਹੀਂ ਕੀਤਾ ਹੋਇਆ।
ਪਾਕਿਸਤਾਨ ਨੇ ਤਾਂ ਪੋਸਟ 9/11 ਉਸ ਤੋਂ ਪਹਿਲਾਂ ਜਿੱਥੇ ਵੀ ਕੋਈ ਗੱਲ ਹੋਈ ਹੈ ਉਹ ਤਾਂ ਤੁਹਾਡੇ ਵੈਸਟਰਨ ਬਲੌਕ ਦਾ ਹਿੱਸਾ ਰਿਹਾ ਹੈ। ਜੀ ਲੇਕਿਨ ਜੋ ਕੁਝ ਤੁਸੀਂ ਕਰ ਰਹੇ ਹੋ, ਤੁਸੀਂ ਤਾਂ ਜੇ UNHRC ਨੇ ਪਾਸ ਕੀਤਾ ਹੈ ਤੇ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਕਹਿ ਰਿਹਾ ਜੀ ਅਸੀਂ ਨਹੀਂ ਮੰਨਦੇ, ਇਹ ਕਿੱਥੋਂ ਆ ਗਏ, ਤਾਂ ਖੁਦ ਜਿਹੜੇ ਨੇ ਵਾਰ ਕ੍ਰਿਮੀਨਲਸ ਨੂੰ, ਹਮਾਸ ਨੂੰ ਸਪੋਰਟ ਕਰ ਰਹੇ ਨੇ। ਔਰ ਹਾਲਾਂਕਿ ਕਿੰਨੇ ਰੈਜ਼ੋਲੂਸ਼ਨ ਜਿਹੜੇ ਨੇ UN ਸਿਕਿਉਰਿਟੀ ਕਾਉਂਸਲ ਦੇ ਇਜ਼ਰਾਈਲ ਨੇ ਵਾਇਓਲੇਟ ਕੀਤੇ ਨੇ। ਸੋ ਮੈਂ ਸਮਝਦਾ ਵੀ ਇਸ ਡਿਸਕਸ਼ਨ 'ਚ ਮੈਂ ਕਮੈਂਡ ਵੀ ਕਰਨਾ ਚਾਹੁੰਦਾ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਔਰ ਸ਼ਾਹ ਮਹਿਮੂਦ ਕੁਰੈਸ਼ੀ ਉਹਨਾਂ ਨੂੰ ਵੀ। ਔਰ ਇਸ ਦੇ ਨਾਲ ਈਵਨ ਕਿਉਂਕਿ ਇੱਕ ਗੱਲ ਅਸੀਂ ਜ਼ਰੂਰ ਕਹੀ ਉਹਨਾਂ ਡਿਸਕਸ਼ਨਸ 'ਚ ਕਿ ਵੀ ਜਿੱਥੇ ਪਾਕਿਸਤਾਨ ਨੇ ਫਲਸਤੀਨੀਆਂ ਦੇ ਇਸ਼ੂ ਨੂੰ ਇੰਨਾ ਵੋਕਲੀ ਪਲੀਡ ਕੀਤਾ, ਉੱਥੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਪਾਕਿਸਤਾਨ ਨੂੰ ਜਿਹੜਾ ਉਹਦਾ ਹਿੱਸਾ ਬਣਾਉਣਾ ਚਾਹੀਦਾ ਸੀ, ਭਾਵੇਂ ਪਾਸਿੰਗ ਰੈਫਰੈਂਸ ਜੀ ਵਿੱਚ ਵਰਡ ਵਾੜ ਦੇਣਾ ਸੀ ਜੰਮੂ ਕਸ਼ਮੀਰ। ਲੇਕਿਨ ਹੁਣ ਜਦੋਂ ਕਿ ਪਿਛਲੇ ਦਿਨਾਂ 'ਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਲੋਕਾਂ ਦੇ ਨਾਲ ਸਿੱਧੇ ਰਾਬਤੇ 'ਚ ਹੁੰਦੇ ਨੇ, ਲੋਕਾਂ ਦੀਆਂ ਫੋਨ ਕਾਲਸ ਲੈਂਦੇ ਨੇ, ਔਰ ਇੱਕ ਫੋਨ ਕਾਲ ਦੇ ਜਵਾਬ 'ਚ ਉਹਨਾਂ ਨੇ ਕਿਹਾ, ਜਿਹਨੂੰ ਇੰਡੀਅਨ ਮੀਡੀਆ ਨੇ ਵੀ ਛਾਪਿਆ, talks with India only if Jammu and Kashmir special status restored। ਇਮਰਾਨ ਖਾਨ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਇੰਡੀਆ ਨੇ ਆਰਟੀਕਲ 370 ਐਬਰੋਗੇਟ ਕੀਤਾ, 5 ਅਗਸਤ 2019 ਨੂੰ ਉਹਨੂੰ ਬਾਈਫਰਕੇਟ ਕਰਤਾ ਯੂਨੀਅਨ ਟੈਰੀਟਰੀਜ਼। if Pakistan revives its relations with India without the later restoring the status of Kashmir, it will be similar to turning our back on Kashmiris, Khan said during a live questions and answer session. Khan said if India took back the steps it took on August 5th, then we can definitely hold talks। मैं समझदा भी ये बड़ा ਜ਼ਰੂਰੀ ਸੀ ਔਨ ਰੈਕਡ ਆਣਾ। ਹਾਲਾਂ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜੋ UAE ਨੇ ਕਿਹਾ ਕਿਵੇਂ ਗੱਲਬਾਤ ਜਾਂ ਉੱਥੇ ਸੀਜ਼ਫਾਇਰ ਰੀਸਟੋਰ ਗੱਲਬਾਤ ਤਾਂ ਕੀਤੀ ਹੈ ਮਿਲਟਰੀ ਲੈਵਲ ਤੇ। ਉਹ ਜਿਹੜੀ ਗੱਲਬਾਤ ਉਹ ਤਾਂ ਸੈਕੰਡਰੀ ਹੁੰਦੀ, ਪਹਿਲਾਂ ਅੱਪਰ ਹੁੰਦੀ ਹੈ। ਪਰ ਚਲੋ ਦੇਰ ਆਇਦ ਦਰੁਸਤ ਆਇਦ। ਜੇ ਪਾਕਿਸਤਾਨ ਜਿਹੜਾ ਹੁਣ ਵੋਕਲ ਚੈਂਪੀਅਨ ਬਣ ਕੇ ਨਿਕਲਿਆ ਫਲਸਤੀਨੀਆਂ ਦੇ, ਕਸ਼ਮੀਰ ਤਾਂ ਉਹਦੇ ਲਈ ਉਹਨਾਂ ਨੇ ਜੰਗਾਂ ਲੜੀਆਂ ਹੋਈਆਂ, ਕਸ਼ਮੀਰੀਆਂ ਨੇ ਵੀ, ਪਾਕਿਸਤਾਨੀ ਫੌਜੀਆਂ ਨੇ ਵੀ ਆਪਣਾ ਖੂਨ ਡੋਲਿਆ ਹੋਇਆ। ਸੋ ਇਹ ਚੰਗੀ ਗੱਲ ਹੈ ਕਿ ਔਨ ਰੈਕਰਡ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਤੁਸੀਂ 5 ਅਗਸਤ 2019 ਤੋਂ ਪਹਿਲਾਂ ਦੀ ਪੋਜੀਸ਼ਨ ਤੇ ਨਹੀਂ ਜਾਂਦੇ ਅਸੀਂ ਜਿਹੜਾ ਗੱਲਬਾਤ ਨਹੀਂ ਕਰਾਂਗੇ। ਸੋ ਇਹ ਇੱਕ ਵੈਲਕਮ ਸਟੈਪ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।